कि जिहड़ी एक पासे तहरीके तालिबान पाकिस्तान है उसकी ट्रेनिंग फंडिंग भी काफ़ी हद तक भारत कर रहा है। उन्होंने राही खैबर पख्तूनख्वा दे विच या जिहड़े प्रीवियस एजेंसी एरिया सी जिहड़ियां 6-7 एरिया उन्हां दे विच ओह दहशतगर्दी करवा रहे हैं। पर ਜਿਉਂ-ਜਿਉਂ ਭਾਰਤ ਆਈਸੋਲੇਟ ਹੁੰਦਾ ਚਲਾ ਗਿਆ ਇਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਜਿਹੜਾ ਔਰ ਕਸ਼ਮੀਰ ਦੇ ਵਿੱਚ ਲੋਕ ਖੜੇ ਔਰ ਕਸ਼ਮੀਰ ਦੇ ਵਿੱਚ ਅੱਜ ਵੀ ਜਿਹੜੀ ਹੈ ਮੂਵਮੈਂਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਰੀ ਹੈ। ਹਾਲਾਂਕਿ ਇਹਨਾਂ ਨੇ ਮਸੀਤਾਂ ਦੀ ਵੀ ਪ੍ਰੋਫਾਈਲ ਸ਼ੁਰੂ ਕੀਤੀ ਹੋਈ ਹੈ, ਆਮ ਲੋਕਾਂ ਨੂੰ ਵੀ ਹਰਾਸ ਕਰ ਰਹੇ ਨੇ। ਇੰਡੀਆ ਨੂੰ ਇਹ ਲੱਗਦਾ ਵੀ ਇੱਥੇ ਤੁਸੀਂ ਪਾਕਿਸਤਾਨ ਦੀ ਫੌਜ ਨੂੰ ਉਲਝਾ ਕੇ ਰੱਖੋ, ਖੈਬਰ ਪਖਤੂਨਖਵਾ ਦੇ ਵਿੱਚ ਜੋ ਕਰ ਰਹੇ ਨੇ ਉਹ ਕਰਕੇ ਰੱਖੋ ਔਰ ਉਹਦੇ ਥੱਲੇ ਉਹਨਾਂ ਨੂੰ ਲੱਗਦਾ ਕਿ ਵੀ ਤੁਸੀਂ ਪਾਕਿਸਤਾਨ ਦੀ ਤਾਕਤ ਨੂੰ ਕੰਟੇਨ ਕਰ ਰਹੇ ਹੋ। ਭਾਰਤ ਹੀ ਇਹਨਾਂ ਨੂੰ ਇਹ ਨਹੀਂ ਵੀ ਹਵਾ ਦੇ ਰਿਹਾ, ਇਹਨਾਂ ਨੂੰ ਫਾਈਨੈਂਸ ਵੀ ਕਰ ਰਿਹਾ, ਇਹਨਾਂ ਦੀ ਟ੍ਰੇਨਿੰਗ ਵੀ ਹੈ। पाकिस्तान ਨੂੰ सलाह दे रहे एड्रेस लॉन्ग स्टैंडिंग डिमांड्स ऑफ बलोच पीपल, इंडिया टेल्स पाकिस्तान। इस बदलती दुनिया विच तुसी पीछे ना रह जाओ। हर घटना जो तुहाडी जिंदगी ते असर पा रही है असी उस बारे दवांगे तुहानू सटीक ते सही जानकारी। तुहाडा अपना हक सच दी आवाज़ TV84 ਦੇ ਨਾਲ ਜੁੜਨ ਲਈ अपना फोन चुको ते ऐप स्टोर विच जाके डाउनलोड करो TV84 ਦੀ ਨਵੀਂ ऐप। इस ऐप ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। व्यूअर्स वेलकम बैक ऑन प्रोग्राम। सो व्यूअर्स गलबात करन जा रहे हैं भारत ते पाकिस्तान दे वाले नाल कि पिछले दिनी पाकिस्तान दे सूबे बलोचिस्तान विच दहशतगर्द जथेबंदी BLA ने 9-10 ਥਾਵਾਂ ਤੇ ਇੱਕ ਵੇਲੇ ਜਿਹੜੇ ਅਟੈਕ ਕੀਤਾ ਹੈ ਔਰ ਪ੍ਰਾਪਤ ਆંકੜਿਆਂ ਅਨੁਸਾਰ 10 ਤੋਂ ਜ਼ਿਆਦਾ ਦਹਿਸ਼ਤਗਰਦਾਂ ਨੂੰ ਪਾਕਿਸਤਾਨ ਫੌਜ ਨੇ ਮਾਰ ਮੁਕਾਇਆ। ਪਰ ਦੂਸਰੇ ਪਾਸੇ ਪਾਕਿਸਤਾਨੀ ਫੌਜੀ ਵੀ ਮਾਰੇ ਗਏ ਤੇ ਕੁਝ ਸਿਵਿਲੀਅਨਸ ਨੂੰ BLA ਨੇ ਅਗਵਾ ਵੀ ਕੀਤਾ। ਸੋ ਪਾਕਿਸਤਾਨ ਸਰਕਾਰ ਨੇ ਇਸ ਹਮਲੇ ਪਿੱਛੇ ਭਾਰਤ ਦਾ ਹੱਥ ਦੱਸਿਆ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਜਿੱਥੇ ਪਾਕਿਸਤਾਨ ਤੇ ਦੋਸ਼ ਨੂੰ ਜਿਹੜਾ ਨਕਾਰਿਆ ਉੱਥੇ ਨਾਲ ਹੀ ਬਲੋਚ ਦਹਿਸ਼ਤਗਰਦਾਂ ਦੀ ਜਿਹੜੀ ਵਕਾਲਤ ਕਰਦਿਆਂ ਇਹ ਕਿਹਾ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਬਾਗੀਆਂ ਦੀਆਂ ਮੰਗਾਂ ਪੂਰੀਆਂ ਕਰੇ। ਯਾਦ ਰਹੇ BLA ਨੂੰ ਪਾਕਿਸਤਾਨ, ਯੂਨਾਈਟਿਡ ਨੇਸ਼ਨਸ ਤੇ ਅਮਰੀਕਾ ਸਮੇਤ ਬਹੁਤ ਸਾਰੇ ਦੇਸ਼ਾਂ ਨੇ ਦਹਿਸ਼ਤਗਰਦ ਜਿਹੜੇ ਜਥੇਬੰਦੀ ਐਲਾਨਿਆ ਹੋਇਆ ਹੈ, ਜਦੋਂ ਕਿ ਭਾਰਤ फौजी तौर ਤੇ डिप्लोमैटिक तौर ਤੇ ਇਹਨਾਂ ਦੇ ਪਿੱਠ ਤੇ ਖੜਾ ਹੈ। तो ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਭਾਰਤ ਕਿਉਂਕਿ ਜਦੋਂ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਕੀਤਾ ਪਿਛਲੇ ਸਾਲ ਔਰ ਉਸ ਤੋਂ ਬਾਅਦ ਆਪਰੇਸ਼ਨ ਸੰਦੂਰ ਦੇ ਥੱਲੇ ਪਾਕਿਸਤਾਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਔਰ 4 ਰੋਜ਼ਾ ਮਿਸਲ ਡਰੋਨ ਵਾਰ ਦੇ ਵਿੱਚ ਭਾਰਤ ਦੀ ਮੁਕੰਮਲ ਸ਼ਿਕਸਤ ਹੋਈ ਔਰ ਅਸੀਂ ਉਸ ਪੀਰੀਅਡ ਦੇ ਵਿੱਚ ਦੇਖਦੇ ਹਾਂ ਕਿ ਵੀ ਕਿਵੇਂ ਭਾਰਤ ਨੇ ਹਾਲਾਂਕਿ ਵਿਦਨ ਪਾਕਿਸਤਾਨ ਤਾਂ ਭਾਰਤ ਵੱਲੋਂ ਦਹਿਸ਼ਤਗਰਦੀ ਨੂੰ ਉਤਸ਼ਾਹਿਤ ਕਰਨ 'ਚ ਉਹਨੂੰ ਐਨਕਰੇਜ ਕਰਨ ਦੇ ਵਿੱਚ ਰੋਲ ਪਲੇ ਕੀਤਾ ਜਾਂਦਾ ਰਿਹਾ। ਪੰਜਾਬ ਦੇ ਬਾਰਡਰ ਏਰੀਏ 'ਚੋਂ ਗਰੀਬ ਮੁੰਡਿਆਂ ਨੂੰ ਪਾਕਿਸਤਾਨ 'ਚ ਭੇਜ ਕੇ ਉਹ ਕੋਈ ਸਰਬਜੀਤ ਸਿੰਘ ਹੋਏ ਕਿ ਕੋਈ ਹੋਰ ਜੀਤ ਹੋਏ ਉਹ ਕਰਵਾਉਂਦੇ ਹੀ ਰਹੇ ਨੇ। ਲੇਕਿਨ ਇੱਕ ਚੀਜ਼ ਖੁੱਲ੍ਹੇਆਮ ਫਿਰ ਸਾਹਮਣੇ ਆਈ ਕਿਉਂਕਿ ਭਾਰਤ ਨੂੰ ਲੱਗਾ ਕਿ ਵੀ ਡਿਪਲੋਮੈਟਿਕਲੀ ਉਹ ਆਈਸੋਲੇਟ ਹੋਇਆ ਕਿਉਂਕਿ ਇੱਕ ਜਿਹੜਾ ਉਹ ਇਜ਼ਰਾਈਲ ਨੂੰ ਛੱਡ ਕੇ ਕਿਸੇ ਨੇ ਵੀ ਉਹਦੀ ਹਮਾਇਤ ਨਹੀਂ ਕੀਤੀ ਔਰ ਭਾਰਤ ਨੇ ਫਿਰ ਕਿਵੇਂ ਸਿਸਟੇਮੈਟਿਕਲੀ ਜਿਹੜਾ ਤਾਲਿਬਾਨ ਗਰੁੱਪ ਅੱਜ ਅਫਗਾਨਿਸਤਾਨ 'ਚ ਰੂਲ ਕਰਦਾ ਹੈ, ਜਿਨ੍ਹਾਂ 'ਚੋਂ ਬਹੁਤੇ ਜਿਹੜੇ ਨੇ ਉਹ ਈਵਨ ਨੋ ਫਲਾਈ ਲਿਸਟ 'ਚ ਨੇ ਕਿਉਂਕਿ ਦਹਿਸ਼ਤਗਰਦ ਐਲਾਨੇ ਹੋਏ ਨੇ UN ਦੇ ਵਿੱਚ। ਉਹਨਾਂ ਨੂੰ ਭਾਰਤ ਨੇ ਜਿਹੜਾ ਉਹ ਨਾ ਸਿਰਫ ਵਡਿਆਇਆ, ਮਦਦ ਤਾਂ ਪਹਿਲਾਂ ਤੋਂ ਹੀ ਕਰਦੇ ਨੇ ਔਰ ਅਫਗਾਨਿਸਤਾਨ ਦੇ ਖਾਸ ਤੌਰ 'ਤੇ ਜਿਹੜਾ ਬਲੋਚਿਸਤਾਨ ਦੇ ਨਾਲ ਲੱਗਦਾ ਬਾਰਡਰ ਹੈ ਉਸ ਦੇ ਵਿੱਚ ਕਿਵੇਂ ਇਹ ਘੁਸਪੈਠ ਕਰਦੇ ਰਹੇ, ਕਿਵੇਂ ਕੁਲਭੂਸ਼ਣ ਯਾਦਵ ਜਿਹੜਾ ਅੱਜ ਵੀ ਪਾਕਿਸਤਾਨ ਦੇ ਵਿੱਚ ਔਰ ਹਾਇਰ ਲੈਵਲ ਉਹਨਾਂ ਦਾ ਸਰਵਿੰਗ ਆਫਿਸਰ ਜਿਹਨੇ ਕਿੰਨੇ ਸੇਫ ਹਾਊਸ ਔਰ ਕਿੰਨੇ ਬਣਾਏ ਹੋਏ ਸੀ। 18 ਤੋਂ ਜ਼ਿਆਦਾ ਕੌਂਸੂਲੇਟ ਜਿਹੜੇ ਉਸ ਪੀਰੀਅਡ 'ਚ ਜਦੋਂ ਕਿ ਜਿਹੜਾ ਉਹ ਕਰਜ਼ਾਈ ਹੈ ਉਹ ਪ੍ਰਾਈਮ ਮਿਨਿਸਟਰ ਸੀ ਅਫਗਾਨਿਸਤਾਨ ਦਾ, ਖੋਲ੍ਹੇ ਗਏ ਉਹ ਸਾਰੇ
ਜਿਹੜਾ ਇਹਨਾਂ ਦਹਿਸ਼ਤਗਰਦਾਂ ਦੀ ਮਦਦ ਲਈ ਰਹੇ ਨੇ। ਔਰ ਉਹਦੇ ਨਾਲ ਫਿਰ ਖੁੱਲ੍ਹ ਕੇ ਹੋਇਆ ਵੀ ਉਹਨਾਂ ਨੇ ਮੁਤੱਕੀ ਨੂੰ ਸੱਦਿਆ, ਉਹਨੂੰ ਆਨਰ ਕੀਤਾ, ਫਲਾਣਾ ਕੀਤਾ। ਔਰ ਇਹ ਗੱਲ ਸਿੱਧੀ ਸਾਹਮਣੇ ਆਈ ਕਿ ਜਿਹੜੀ ਇੱਕ ਪਾਸੇ ਤਹਿਰੀਕੇ ਤਾਲਿਬਾਨ ਪਾਕਿਸਤਾਨ ਹੈ, ਉਸ ਦੀ ਟ੍ਰੇਨਿੰਗ ਫੰਡਿੰਗ ਵੀ ਕਾਫੀ ਹੱਦ ਤੱਕ ਭਾਰਤ ਕਰ ਰਿਹਾ ਹੈ। ਉਹਨਾਂ ਰਾਹੀਂ ਖੈਬਰ ਪਖਤੂਨਖਵਾ ਦੇ ਵਿੱਚ ਜਾਂ ਜਿਹੜੇ ਪ੍ਰੀਵੀਅਸ ਏਜੰਸੀ ਏਰੀਆ ਸੀ, ਜਿਹੜੀਆਂ 6-7 ਏਰੀਏ, ਉਹਨਾਂ ਦੇ ਵਿੱਚ ਉਹ ਦਹਿਸ਼ਤਗਰਦੀ ਕਰਵਾ ਰਹੇ ਨੇ। ਪਰ ਜਿਉਂ-ਜਿਉਂ ਭਾਰਤ ਆਈਸੋਲੇਟ ਹੁੰਦਾ ਚਲਾ ਗਿਆ, ਇਹਨਾਂ ਨੂੰ ਇਹ ਲੱਗਾ ਕਿ ਭਾਈ ਅਸੀਂ ਜਿਹੜਾ ਔਰ ਕਸ਼ਮੀਰ ਦੇ ਵਿੱਚ ਲੋਕ ਖੜੇ, ਔਰ ਕਸ਼ਮੀਰ ਦੇ ਵਿੱਚ ਅੱਜ ਵੀ ਜਿਹੜੀ ਹੈ ਮੂਵਮੈਂਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਾਰੀ ਹੈ। ਹਾਲਾਂਕਿ ਇਹਨਾਂ ਨੇ ਮਸੀਤਾਂ ਦੀ ਵੀ ਪ੍ਰੋਫਾਈਲ ਸ਼ੁਰੂ ਕੀਤੀ ਹੋਈ ਹੈ, ਆਮ ਲੋਕਾਂ ਨੂੰ ਵੀ ਹਰਾਸ ਕਰ ਰਹੇ ਨੇ। ਸੋ ਇਹਨਾਂ ਨੇ ਹੁਣ ਖੁੱਲ੍ਹ ਕੇ, ਜਿਵੇਂ ਜਿਹੜੀ ਇਹਨਾਂ ਦੀ BLA ਹੈ, ਬਲੋਚਿਸਤਾਨ ਲਿਬਰੇਸ਼ਨ ਆਰਮੀ, ਉਹਨੂੰ ਪਾਕਿਸਤਾਨ ਨੇ ਤਾਂ ਦਹਿਸ਼ਤਗਰਦ ਜਮਾਤ ਐਲਾਨਿਆ ਹੀ ਹੋਇਆ ਹੈ। ਈਵਨ ਅਮਰੀਕਾ ਨੇ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਹੈ, ਯੂਨਾਈਟਿਡ ਨੇਸ਼ਨਸ 'ਚ ਵੀ ਦਹਿਸ਼ਤਗਰਦ ਹੈ। ਲੇਕਿਨ ਭਾਰਤ, ਉਹਨਾਂ ਨੇ ਇੱਕ ਪਾਸੇ ਤਾਂ ਜਿਹੜੇ ਇਸ ਕਿਸਮ ਦੇ ਇਹਨਾਂ ਦੀ ਪੇਰੋਲ ਦੇ ਉੱਤੇ ਨੇ ਰਾਹ ਦੀ, ਉਹ ਸਿਵਿਲੀਅਨ ਵੀ ਕਦੇ ਕੋਈ ਆਪਣੇ ਮੀਡੀਆ 'ਚ ਲਿਆ ਕੇ ਫਲਾਂ ਬਲੋਚ ਤੇ ਢਿਮਕਾ ਬਲੋਚ, ਉਹਨਾਂ ਤੋਂ ਇੱਕ ਜਿਹੜਾ ਉਹ ਉਸ ਕਿਸਮ ਦਾ ਪ੍ਰਚਾਰ ਕਰਵਾ ਰਹੇ ਹੁੰਦੇ ਨੇ ਕਿ ਜੀ ਉੱਥੇ ਬਹੁਤ ਜ਼ੁਲਮ ਹੋ ਰਿਹਾ ਬਲੋਚਾਂ ਦੇ ਉੱਤੇ, ਔਰ ਬਹੁਤ ਜਿਹੜਾ ਉਹ ਉਹਨਾਂ ਦੇ ਮਨੁੱਖੀ ਹੱਕਾਂ ਦਾ ਘਾਣ ਹੋ ਰਿਹਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬਲੋਚਿਸਤਾਨ ਦੇ ਵਿੱਚ ਟਰਬਲ ਹੈ, ਪ੍ਰੋਬਲਮ ਹੈ। ਔਰ ਉਹਦਾ ਕਾਰਨ ਸ਼ਾਇਦ ਜਦੋਂ ਅਸੀਂ ਇੱਧਰਲੇ ਪਾਰਟ 'ਚ ਵੀ ਆਪਣਿਆਂ 'ਚ ਦੇਖਦੇ ਹਾਂ ਕਿ ਲੰਬਾ ਵਕਤ ਜਿੱਥੇ ਜਗੀਰਦਾਰੀ ਜਾਂ ਵਡੇਰੇ ਜਾਂ ਲਾਰਡ ਉਸ ਕਿਸਮ ਦੇ ਰਹੇ ਨੇ, ਜਦੋਂ ਉਹ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਵੀ ਆਏ। ਹਾਲਾਂ ਪਾਕਿਸਤਾਨ ਦੀ ਜਿਹੜੀ 18ਵੀਂ ਅਮੈਂਡਮੈਂਟ ਹੈ, ਉਹ ਬਹੁਤ ਸਾਰੇ ਰਾਈਟ ਸੂਬਿਆਂ ਨੂੰ ਦਿੰਦੀ ਹੈ। ਪਰ ਜੋ ਕੁਛ ਅਨੰਦਪੁਰ ਦੇ ਮਤੇ 'ਚ ਇੱਕ ਸਟੇਜ ਦੇ ਉੱਤੇ ਸਿੱਖ ਮੰਗਦੇ ਸੀ ਪੰਜਾਬ ਲਈ, ਉਹ ਪਾਕਿਸਤਾਨ ਦੇ ਸੂਬਿਆਂ ਲਈ 18ਵੀਂ ਤਰਮੀਮ ਦੇ ਵਿੱਚ ਹੈ। ਸੈੱਟ ਫੰਡਿੰਗ ਸੂਬਿਆਂ ਨੂੰ ਦਿੱਤੀ ਜਾਂਦੀ ਹੈ, ਔਰ ਬਹੁਤ ਸਾਰੇ ਮਾਮਲਿਆਂ 'ਚ ਉਹਨਾਂ ਦੇ ਕੋਲ। ਲੇਕਿਨ ਬਲੋਚਿਸਤਾਨ ਦੇ ਮਾਮਲੇ 'ਚ ਜਿਹੜੀ, ਜਦੋਂ ਮੈਂ ਇਸ ਪ੍ਰੋਬਲਮ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਕਿ ਭਾਈ ਉੱਥੇ ਅਨਰੈਸਟ ਜਿਹਦੇ 'ਤੇ ਇੰਡੀਆ ਵੀ ਖੇਡ ਰਿਹਾ ਹੈ ਔਰ ਦੂਸਰੇ ਪਲੇਅਰ ਵੀ ਨੇ ਇੰਟਰਨੈਸ਼ਨਲੀ, ਉਹਦੇ 'ਚ ਜ਼ਾਹਰ ਹੈ ਇੱਕ ਵੱਡਾ ਕਾਰਨ ਗਵਾਦਰ ਪੋਰਟ ਵੀ ਹੈ। ਜਦੋਂ ਦੀ ਗਵਾਦਰ ਪੋਰਟ ਚੀਨ ਦੇ ਹਵਾਲੇ ਕੀਤੀ ਪਾਕਿਸਤਾਨ ਨੇ, ਔਰ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, ਔਰ ਉਹਦੇ ਰਾਹੀਂ ਫਿਰ ਵਨ ਬੈਲਟ ਵਨ ਰੋਡ ਦੀ ਲਾਈਨ ਆਈ। ਵੱਡੀਆਂ ਤਾਕਤਾਂ ਵੀ, ਅੰਕਲ ਸੈਮ ਵੀ ਦੁਖੀ ਨੇ ਉਸ ਸਾਰੇ ਤੋਂ। ਸੋ ਉਹਨੂੰ ਫੰਕਸ਼ਨਲ ਨਹੀਂ ਹੋਣ ਦੇਣਾ ਚਾਹੁੰਦੇ। ਇਹ ਇੱਕ ਵੱਡਾ ਰੀਜ਼ਨ ਹੈ। ਪਰ ਫਿਰ ਵੀ ਜਿੱਥੇ ਜਦੋਂ ਵੀ ਧੂਆਂ ਉੱਠਦਾ ਹੈ, ਕਿਸੇ ਤੋਂ ਥੋੜ੍ਹੀ ਅੱਗ ਲੱਗਦੀ ਹੈ, ਉਹਦਾ ਕੋਈ ਬੇਸਿਕ ਰੀਜ਼ਨ ਜ਼ਰੂਰ ਹੁੰਦਾ। ਇਹ ਨਹੀਂ ਹੁੰਦਾ ਕਿ ਵੀ ਆਊਟ ਆਫ ਦਾ ਬਲੂ ਜੇ ਸਾਰੇ ਸਿਰਫ ਬਾਹਰੋਂ ਹੀ ਕੋਈ ਚੀਜ਼ ਹੋਏ ਤੇ ਉਹ ਫਿਰ ਬਹੁਤੀ ਦੇਰ ਟਿਕਦੀ ਨਹੀਂ। ਸੋ ਜ਼ਾਹਰ ਹੈ ਵੀ ਜਿੰਨੀ ਕੁ ਮੈਨੂੰ ਸਮਝ ਆਈ ਕਿ ਬਲੋਚਿਸਤਾਨ ਦੇ ਵਿੱਚ ਜਿਹੜੀ ਫੈਡਰਲ ਗੌਰਮੈਂਟ ਵੱਲੋਂ ਫਾਈਨੈਂਸ਼ੀਅਲ ਹੈਲਪ ਵੀ ਜਾਂਦੀ ਹੈ, ਜਿਹੜੇ ਉਹਨਾਂ ਦੇ ਵੱਡੇ ਬੈਠੇ ਹੋਏ ਨੇ ਉਹੀ, ਕਿਉਂਕਿ ਉਹਨਾਂ ਦੇ ਨਾਲ ਹੀ ਆਲਮੋਸਟ ਉਹ ਡੀਲ ਵਾਂਗ ਹੈ, ਉਹ ਉਹਨੂੰ ਹੜੱਪੜ ਉਪ ਜਾਂਦੇ ਨੇ ਆਮ ਲੋਕਾਂ ਦੇ ਵਿੱਚ। ਹਾਲਾਂਕਿ ਜੇ ਤੁਸੀਂ ਪਾਕਿਸਤਾਨ ਦਾ ਜੋਗਰਾਫੀਆ ਦੇਖੋ ਤੇ ਲਗਭਗ 46% ਜਿਹੜੀ ਟੈਰੀਟਰੀ ਹੈ ਉਹ ਬਲੋਚਿਸਤਾਨ ਹੈ। ਲੈਂਡ ਡੈਜ਼ਰਟ ਹੈ, ਉਹ ਡੈਜ਼ਰਟ ਇੱਧਰ ਵੀ ਆ ਕੇ ਲੱਗਦਾ। ਹਾਲਾਂ ਉਹ ਫਲੋਟਿੰਗ ਔਨ ਦਾ ਆਇਲ ਹੈ, ਫਲੋਟਿੰਗ ਕੋਲ ਹੈ, ਦੂਜਾ ਹੈ, ਬਹੁਤ ਸਾਰਾ ਪਾਰਟ ਹੈ ਜਿਹਨੂੰ ਕੁਛ ਨੂੰ ਐਕਸਪਲੋਰ ਕੀਤਾ, ਸ਼ਾਇਦ ਗੋਲਡ ਵਗੈਰਾ ਵੀ ਉੱਥੋਂ ਨਿਕਲਿਆ। ਆਬਾਦੀ ਬਹੁਤ ਘੱਟ ਹੈ, ਔਰ ਆਬਾਦੀ 'ਚ ਵੀ ਕੋਈ ਹੋਮੋਜਿਨਿਟੀ ਨਹੀਂ ਹੈ। ਲਗਭਗ 40% ਦੀ ਆਬਾਦੀ ਬਲੋਚਿਸਤਾਨ ਦੀ ਪਸ਼ਤੂਨ। ਜਦੋਂ ਤੁਸੀਂ ਕਬੀਲਿਆਂ ਦੀ ਹਿਸਟਰੀ ਦੇਖਦੇ ਹੋ ਤੇ ਬੜਾ ਕਨਫਲਿਕਟਿੰਗ ਹੁੰਦਾ। ਉਹ ਇੱਕ ਵੱਡੀ ਗਿਣਤੀ ਉਹਨਾਂ ਦੀ ਹੈ, ਜਿਹੜੇ ਅਫਗਾਨ ਨੇ ਉਹ ਤਾਂ ਨਹੀਂ ਸੈਪਰੇਟ ਹੋਣਾ ਚਾਹੁੰਦੇ। ਲੇਕਿਨ ਜਿਹੜਾ ਵੀ ਤਬਕਾ ਬਲੋਚਾਂ ਦਾ ਅੱਜ ਜਦੋਂ ਕਿ ਇਸ ਲੈਵਲ ਤੱਕ ਉਹਨਾਂ ਦੀ ਇਨਸਰਜੈਂਸੀ ਨੂੰ ਜਾਂ ਉਹਨਾਂ ਦੇ ਦਹਿਸ਼ਤਗਰਦੀ ਨੂੰ ਪਹੁੰਚਾ ਦਿੱਤਾ ਹੈ, ਜਿਹੜਾ ਵਾਕਿਆ ਪਿਛਲੇ ਦਿਨਾਂ ਦੇ ਵਿੱਚ ਹੋਇਆ, ਸਾਈਮਲਟੇਨੀਅਸਲੀ ਬਲੋਚਾਂ ਨੇ 9 ਥਾਵਾਂ ਦੇ ਉੱਤੇ ਅਟੈਕ ਕੀਤੇ ਪਾਕਿਸਤਾਨ 'ਚ। ਕੈਪੀਟਲ ਹੈ ਕੋਇਟਾ ਬਲੋਚਿਸਤਾਨ ਦੀ, ਉੱਥੇ ਮਸਤੰਗ, ਨੁਸ਼ਕੀ, ਦਾਲਾਬੰਦੀਨ, ਖਰਾਨ, ਪੰਜਗੜ, ਟੰਪ, ਗਵਾਦਰ ਤੇ ਪਸਨੀ। ਹੁਣ ਗਵਾਦਰ ਔਰ ਪਸਨੀ ਪ੍ਰੋਮੀਨੈਂਟ ਨੇਮ ਨੇ। ਔਰ ਜਦੋਂ ਜਿਹੜਾ ਅਮਰੀਕਾ ਨੇ ਇਹ ਐਕਟ ਕੀਤਾ ਅਫਗਾਨਿਸਤਾਨ 'ਚ 20 ਸਾਲ ਨੈਟੋ ਫੋਰਸਿਸ ਬੈਠੀਆਂ ਰਹੀਆਂ, ਬਹੁਤ ਸਾਰੇ ਜਿਹੜੀਆਂ ਫਲਾਈਟਸ ਨੇ ਉਹ ਪਸਨੀ ਆ ਕੇ ਉਤਰਦੀਆਂ ਸੀ। ਏਅਰ ਸਟ੍ਰਿਪ ਹੈ, ਔਰ ਹੁਣ ਵੀ ਪਸਨੀ ਨੂੰ ਫਰਦਰ ਡਿਵੈਲਪ ਕਰਨ ਜਾਂ ਉਹ ਸਾਰੇ ਦੇ ਲਈ ਅਮਰੀਕਾ ਵੱਲ ਇਸ਼ਾਰਾ ਹੈ। ਹੁਣ ਇਸ ਸਾਰੇ ਦੇ ਚੱਲਦਿਆਂ ਹੁਣ ਵਰਜਨ ਦੋਨੋਂ ਪਾਸਿਆਂ ਦੇ, ਜਿਵੇਂ ਮੈਂ ਕਿਹਾ ਵੀ ਪ੍ਰੋਬਲਮ ਇਹ ਹੈ ਵੀ ਆਮ ਲੋਕਾਂ ਤੱਕ
ਜਿਹੜੇ ਆਮ ਬਲੋਚ ਨੇ ਗਰੀਬ 40% ਤੋਂ ਜ਼ਿਆਦਾ ਗਰੀਬੀ ਲਾਈਨ ਤੋਂ ਥੱਲੇ ਨੇ, ਉਹਨਾਂ ਤੱਕ ਪਹੁੰਚਦੇ ਉਤਲੇ ਲਾਰਡ ਖਾ ਜਾਂਦੇ ਨੇ। ਔਰ ਇਸ ਦਾ ਓਰੀਜਨ ਕੁਝ ਸਾਲ ਪਹਿਲਾਂ ਨਵਾਬ ਆਫ ਬੁਖਤੀ, ਨਵਾਬ ਆਫ ਕਲਾਦ, ਦੂਜੇ ਤੀਜੇ, ਕਿਉਂਕਿ ਜਦੋਂ ਤੁਸੀਂ ਸਾਰੀ ਹਿਸਟਰੀ ਨੂੰ ਦੇਖੋਗੇ ਤਾਂ ਇਹ ਉਹ ਦਿਲਚਸਪ ਵੀ ਹੈ ਔਰ ਸਮੁੰਦਰ ਦਾ ਕੰਢਾ ਵੀ ਜਿਹੜਾ ਕੋਸਟਲ ਸਾਰਾ ਲੱਗਦਾ ਪੋਰਟ ਤਾਂ ਹੀ ਹੈ ਉੱਥੇ। ਹੁਣ ਉਸ ਸਾਰੇ ਦੇ ਉੱਤੇ ਵੱਡੀਆਂ ਤਾਕਤਾਂ ਦੀ ਅੱਖ ਵੀ ਹੈ। ਇੰਡੀਆ ਨੂੰ ਇਹ ਲੱਗਦਾ ਵੀ ਇੱਥੇ ਤੁਸੀਂ ਪਾਕਿਸਤਾਨ ਦੀ ਫੌਜ ਨੂੰ ਉਲਝਾ ਕੇ ਰੱਖੋ, ਖੈਬਰ ਪਖਤੂਨਖਵਾ ਦੇ ਵਿੱਚ ਜੋ ਕਰ ਰਹੇ ਨੇ ਉਹ ਕਰਕੇ ਰੱਖੋ, ਔਰ ਉਹਦੇ ਥੱਲੇ ਉਹਨਾਂ ਨੂੰ ਲੱਗਦਾ ਕਿ ਵੀ ਤੁਸੀਂ ਪਾਕਿਸਤਾਨ ਦੀ ਤਾਕਤ ਨੂੰ ਕੰਟੇਨ ਕਰ ਰਹੇ ਹੋ, ਤਾਂ ਕਿ ਜਿਹੜਾ ਪਾਕਿਸਤਾਨ ਦਾ ਵਧਦਾ ਰੁਤਬਾ ਹੈ, ਜਿਹੜਾ ਵਧਿਆ ਰੁਤਬਾ ਹੈ, ਉਹ ਸਾਊਦੀ ਅਰੇਬੀਆ ਨਾਲ ਡਿਫੈਂਸ ਪੈਕਟ ਹੋਏ ਜਾਂ ਅਦਰਵਾਈਜ਼ ਜਿਹੜਾ ਐਜ਼ ਏ ਜੇ ਪਾਕਿਸਤਾਨ ਜਿਹੜਾ ਬੋਰਡ ਆਫ ਪੀਸ ਹੈ ਉਹਦਾ ਮੈਂਬਰ ਬਣਿਆ, ਕਨਫਲਿਕਟ ਰੈਜ਼ੋਲੂਸ਼ਨ ਜਿਹੜਾ ਇਕੱਲਾ ਗਜ਼ਾ ਤੱਕ ਮਹਿਦੂਦ ਨਹੀਂ ਹੋਏਗਾ, ਬਾਕੀ ਕਨਫਲਿਕਟਸ ਤੱਕ ਵੀ। ਹੁਣ ਜਿਹੜੀਆਂ ਖਬਰਾਂ ਇਹਨਾਂ 9 ਥਾਵਾਂ 'ਤੇ ਅਟੈਕ 'ਚੋਂ ਆਈਆਂ ਉਹਦੇ 'ਚ ਜਿਹੜੀ ਕੈਜੂਅਲਟੀਜ਼ ਨੇ ਫੌਜ ਵੱਲੋਂ ਜਿਹੜੀ ਬਰੀਫਿੰਗ ਹੈ ਉਹ ਵੱਖਰੀ ਹੈ, ਬਲੋਚਾਂ ਜਿਹੜੀ ਉਹਨਾਂ ਦੇ ਗਰੁੱਪ ਵੱਲੋਂ ਵੱਖਰੀ ਹੈ, ਉਹਦੇ 'ਚ ਤਾਂ ਅਸੀਂ ਨਹੀਂ ਜਾਵਾਂਗੇ। ਸੈਂਕੜਿਆਂ ਮਾਰੇ ਗਏ, ਉਹਨਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਦਹਿਸ਼ਤਗਰਦ ਨੇ, ਔਰ ਜ਼ਾਹਰ ਹੈ ਜਦੋਂ ਉਹਨਾਂ ਦਾ ਮੁਕਾਬਲਾ ਉਹਨਾਂ ਨੇ ਆ ਕੇ ਕੁਝ ਬਿਲਡਿੰਗਸ ਆਕੂਪਾਈ ਕੀਤੀਆਂ, ਕੁਝ ਘੰਟੇ ਉਹਨਾਂ ਦੇ ਕੋਲ ਰਹੇ ਹੈ, ਔਰ ਉਹ ਕੁਛ ਨੂੰ ਜਿਹੜਾ ਉਹ ਕਿਡਨੈਪ ਕਰਕੇ ਵੀ ਲੈ ਗਏ, ਜਿਨ੍ਹਾਂ 'ਚ ਸਿਵੀਲੀਅਨ ਬਿਊਰੋਕਰੇਸੀ ਦੇ ਕਮਿਸ਼ਨਰ ਜਾਂ 1-2 ਬੀਬੀਆਂ ਵੀ ਨੇ ਸ਼ਾਮਲ ਜਾਂ ਦੂਜੇ। ਹੁਣ ਇਸ ਸਾਰੇ ਦਾ ਜਿਹੜਾ ਬੜਾ ਖਤਰਨਾਕ ਪੈਟਰਨ ਹੈ ਜੇ ਉਹਨਾਂ ਦੀ ਦਹਿਸ਼ਤਗਰਦੀ ਦੇ ਲੈਵਲ 'ਤੇ ਦੇਖੀਏ ਕਿ ਉਸ ਸਾਰੇ ਅਟੈਕ ਤੋਂ ਪਹਿਲਾਂ ਜਿਹੜੀਆਂ 2 ਬੀਬੀਆਂ ਦੇ ਫੋਟੋਆਂ ਔਰ ਉਹਨਾਂ ਦੀਆਂ ਜਿਹੜੀ ਵਿਲ ਹੈ ਉਹ ਖੁਦਕਸ਼ ਹਮਲਾਵਰ ਸਨ। ਔਰਤਾਂ ਵੀ ਸ਼ਾਮਲ ਹੋ ਗਈਆਂ ਜਾਂ ਹੋ ਰਹੀਆਂ ਨੇ, ਜਿਹੜਾ ਬਹੁਤਾ ਠੀਕ ਨਹੀਂ ਹੁੰਦਾ ਕਿਸੇ ਵੀ ਸਮਾਜ 'ਚ ਜਦੋਂ ਇਸ। ਲੇਕਿਨ ਭਾਰਤ ਹੀ ਇਹਨਾਂ ਨੂੰ ਇਹ ਨਹੀਂ ਵੀ ਹਵਾ ਦੇ ਰਿਹਾ, ਇਹਨਾਂ ਨੂੰ ਫਾਈਨੈਂਸ ਵੀ ਕਰ ਰਿਹਾ, ਇਹਨਾਂ ਦੀ ਟ੍ਰੇਨਿੰਗ ਵੀ ਹੈ। ਔਰ ਈਵਨ ਨਰਿੰਦਰ ਮੋਦੀ ਨੇ ਲਾਲ ਕਿਲ੍ਹੇ ਦੇ ਆਪਣੇ ਭਾਸ਼ਣ 'ਚ 2-3 ਸਾਲ ਪਹਿਲਾਂ ਬਲੋਚਾਂ ਦੇ ਮਸਲੇ ਦਾ ਜ਼ਿਕਰ ਕਰਦੇ ਆ, ਉਹਨਾਂ ਨੂੰ ਜਿਹੜਾ ਹੈ ਉਹ ਡਿਫੈਂਡ ਕਰਨ ਦੀ ਕੋਸ਼ਿਸ਼ ਕੀਤੀ ਸੀ। ਹੁਣ ਅਸੀਂ ਜਦੋਂ ਬਹੁਤ ਵਾਰ ਆਪਣੀ ਗੁੱਡਵਿਲ ਦੇ ਤੌਰ 'ਤੇ ਵੀ ਪਾਕਿਸਤਾਨੀ ਨੀਤੀ ਘਾੜਿਆਂ ਨੂੰ ਇਹ ਕਹਿੰਦੇ ਆ ਕਿ ਭਾਈ ਤੁਸੀਂ ਕਸ਼ਮੀਰ ਦਾ ਮੁੱਦਾ ਤਾਂ ਚੁੱਕਦੇ ਹੋ ਤੇ ਤੁਸੀਂ ਖਾਲਿਸਤਾਨ ਦੀ ਗੱਲ ਵੀ ਕਰੋ, ਭਾਰਤ ਦੇ ਮੁਸਲਮਾਨਾਂ ਦੀ ਪਰਸੀਕਿਊਸ਼ਨ ਦੀ ਦਬਵੀਂ ਆਵਾਜ਼ ਕਰ ਦਿਓ, ਖੁੱਲ੍ਹ ਕੇ ਕਰੋ, ਨਾਗਿਆਂ ਦੇ ਵੀ ਕਰੋ। ਤੇ ਮੈਨੂੰ ਯਾਦ ਹੈ ਅਫਜ਼ਲ ਹੈਦਰ ਇਹ ਲਾ ਮਿਨਿਸਟਰ ਸਨ ਮੁਸ਼ਰਫ ਦੀ ਹਕੂਮਤ ਵੇਲੇ, ਤੇ ਉਹਨਾਂ ਜ਼ਮਾਨਿਆਂ 'ਚ ਉਹ ਆਏ, ਅਮਰੀਕਾ ਕੈਨੇਡਾ ਵੀ ਗਏ, ਤੇ ਇੱਥੇ ਨਿਊਯਾਰਕ 'ਚ ਉਹਨਾਂ ਦਾ ਮੁਕਾਮ ਸੀ। ਤੇ ਕੁਛ ਸਾਡੇ ਵੀਰ ਜਿਹੜੇ ਗੁਰਦੁਆਰਾ ਕਮੇਟੀ ਨਾਲ ਸੰਬੰਧਿਤ ਨੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਇਹਨਾਂ ਦੇ ਨੂੰ ਜ਼ਰਾ ਇਹਨਾਂ ਦੇ 1-2 ਪ੍ਰੋਗਰਾਮ ਵੀ ਕਰਵਾ ਦਿਓ ਤੇ ਇਹਨਾਂ ਨੂੰ ਮਿਲ ਵੀ ਲਓ ਜਾਂ ਦੂਜੇ। ਸੋ ਮੈਂ ਆਪਣੀ ਉਹਨਾਂ ਦੀ ਬੇਗਮ ਵੀ ਨਾਲ ਸੀ, ਔਰ ਕਿਉਂਕਿ ਉਹਨਾਂ ਦੀ ਬੇਗਮ ਜਿਹੜੀ ਉਹਨਾਂ ਦੀ ਗੱਦੀ ਹੈ ਬਾਬਾ ਫਰੀਦ ਸ਼ਕਰਗੰਜ ਦੀ, ਉਹਨਾਂ ਦੀ ਡਿਸੈਂਡੈਂਟ ਬੀਬੀ ਸੀ, ਇੱਕ ਚੰਗਾ ਜੋੜੀ, ਔਰ ਉਹਨਾਂ ਨਾਲ ਗੱਲਬਾਤ ਵੀ ਚੰਗੇ ਮਾਹੌਲ 'ਚ ਹੋਈ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ ਮਤਲਬ ਤੁਹਾਡੇ ਮੁਲਕ 'ਚ ਸਾਡਾ ਹੈਰੀਟੇਜ ਹੈ, ਬਹੁਤ ਸਾਰੇ ਸਿੱਖ ਵੀ ਜਿਹੜੇ ਨੇ ਹੁਣ ਜਿਹੜੇ ਏਜੰਸੀ ਏਰੀਏ 'ਚ ਰਹਿੰਦੇ ਸੀ ਉਹ ਵੀ ਨਿਕਲ ਕੇ ਨਨਕਾਣਾ ਸਾਹਿਬ ਪਾਕਿਸਤਾਨ 'ਚ ਸਿੱਖ ਵੀ ਨੇ, 47 ਨਾਲ ਸੰਬੰਧ ਵੀ ਜੁੜਦਾ ਸਿੱਖ ਇਸ਼ੂ ਦਾ, ਵੀ ਤੁਹਾਡੇ ਵੱਲੋਂ ਤਾਂ ਘੱਟੋ ਘੱਟ ਧਾਰਮਿਕ ਮੁੱਦਿਆਂ 'ਤੇ ਹੀ ਸਹੀ ਜਾਂ ਕੋਈ ਇਸ਼ੂਜ਼ ਦੇ ਉੱਤੇ ਸਿੱਖਾਂ ਦੇ ਨਾਲ ਆਵਾਜ਼ ਉਠਾਉਣੀ ਚਾਹੀਦੀ ਹੈ ਤੁਹਾਨੂੰ, ਉਹ ਤੁਹਾਡੇ ਲਈ ਅਸੈਟ ਹੋਣਗੇ। ਸਿੱਖ ਦੁਨੀਆ ਭਰ 'ਚ ਬੈਠੇ ਨੇ, ਤੁਸੀਂ ਥੋੜ੍ਹੀ ਜਿਹੀ ਗੁੱਡਵਿਲ ਵੀ ਦਿਓਗੇ, ਤੁਹਾਨੂੰ ਉਹਦੇ 'ਚੋਂ ਬਹੁਤ ਕੁਝ ਜਿਹੜਾ ਹੈ ਅਸੀਂ ਜਿਹੜਾ ਉਹ ਰਿਟਰਨ ਬੈਕ ਕਰਾਂਗੇ। ਤੇ ਉਹ ਮੈਨੂੰ ਕਹਿਣ ਲੱਗਿਆ ਜੀ ਜੋ ਤੁਸੀਂ ਕਹਿ ਰਹੇ ਹੋ ਗੱਲ ਤਾਂ ਠੀਕ ਹੈ, ਪਰ ਜੇ ਕਹਿੰਦੇ ਮੇਰਾ ਵੀ ਮਨ ਇੰਡੀਵਿਜੂਅਲੀ ਮੈਂ ਸਮਝਦਾ ਐਵੇਂ, ਪਰ ਕਹਿੰਦੇ ਵੀ ਜੇ ਅਸੀਂ ਸਿੱਖਾਂ ਦਾ ਇਸ਼ੂ ਕਿਤੇ ਵੀ ਚੁੱਕਿਆ ਤੇ ਇੰਡੀਆ ਬਲੋਚਿਸਤਾਨ ਦਾ ਇਸ਼ੂ ਚੁੱਕੇਗਾ। ਤੇ ਮੈਂ ਸੁਣ ਕੇ ਕੀ ਕਹਿਣਾ ਸੀ, ਮੈਂ ਕਿਹਾ ਜੀ ਬਲੋਚਿਸਤਾਨ ਦਾ ਤਾਂ ਐ ਨਹੀਂ ਵੇ ਉਹਨਾਂ ਨੇ ਚੁੱਕਣਾ ਹੀ ਚੁੱਕਣਾ, ਤੁਸੀਂ ਸਿੱਖ ਇਸ਼ੂ ਚੁੱਕੋ ਜਾਂ ਨਾ ਚੁੱਕੋ। ਹੁਣ ਅੱਜ ਜਿਸ ਲੈਵਲ ਤੱਕ ਇਹ ਇੰਡੀਆ ਪਹੁੰਚ ਗਿਆ, ਬਲੋਚਿਸਤਾਨ ਲਿਬਰੇਸ਼ਨ ਆਰਮੀ ਸੋ ਕਾਲਡ ਜਿਹੜੀ ਦਹਿਸ਼ਤਗਰਦ ਜਮਾਤ ਹੈ ਉਸ ਦੀ ਪੁਸ਼ਤ ਪਨਾਹੀ ਤੇ, ਔਰ ਪਾਕਿਸਤਾਨ ਨੇ ਠੀਕ ਜਦੋਂ ਇਹ 9 ਟਿਕਾਣਿਆਂ ਤੇ ਹਮਲਾ ਉਹਨਾਂ ਨੇ ਕੀਤੇ ਨੇ, ਪਾਕਿਸਤਾਨ ਨੇ ਸਿੱਧੇ ਤੌਰ ਦੇ ਉੱਤੇ ਹੀ ਕਿਹਾ ਵੀ ਇਸ ਪਿੱਛੇ ਭਾਰਤ ਦਾ ਹੱਥ ਹੈ, ਔਰ ਇਸ ਦੇ ਉੱਤੇ ਜਿਹੜਾ ਉਹਨਾਂ ਨੇ ਪਾਕਿਸਤਾਨ ਨੂੰ ਵਿਦ ਕੰਟੈਂਪਟ ਤਾਂ ਕਿਹਾ ਹੀ ਕਿਹਾ, ਪਰ ਨਾਲ ਪਾਕਿਸਤਾਨ ਨੂੰ ਇਹ ਸਲਾਹ ਵੀ ਦਿੱਤੀ ਕਿ ਜੀ ਤੁਸੀਂ ਬਲੋਚਾਂ ਦੇ ਜਿਹੜੇ ਹਿਊਮਨ ਰਾਈਟ ਆ ਉਹ ਵਾਇਲੇਟ ਕਰ ਰਹੇ ਹੋ, ਤੁਸੀਂ ਜ਼ੁਲਮ ਕਰ ਰਹੇ ਹੋ ਉਹਨਾਂ ਦੇ ਉੱਤੇ। ਸੋ ਜਦੋਂ ਇਸ ਲੈਵਲ ਤੱਕ ਕਿਸੇ ਦਾ ਹੌਸਲਾ ਪੈ ਜਾਏ
ਔਰ ਇਹਦੀ ਹੈਡਲਾਈਨ ਉਹਨਾਂ ਦੇ ਆਪਣੀ ਮੀਡੀਆ ਨੇ ਲਾਈ ਹੈ, ਪਾਕਿਸਤਾਨ ਨੂੰ ਉਹ ਸਲਾਹ ਦੇ ਰਿਹਾ, ਐਡਰੈਸ ਲੌਂਗ ਸਟੈਂਡਿੰਗ ਡਿਮਾਂਡਸ ਆਫ ਬਲੋਚ ਪੀਪਲ, ਇੰਡੀਆ ਟੈਲਸ ਪਾਕਿਸਤਾਨ। ਔਰ ਇਹ ਗੱਲ ਕੋਈ ਮਾੜਾ ਮੋਟਾ ਇਹਨਾਂ ਦਾ ਮੀਡੀਆ ਨਹੀਂ ਕਹਿ ਰਿਹਾ, ਇਹਨਾਂ ਦੀ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਦਾ ਜਿਹੜਾ ਮੇਨ ਸਪੀਕਰ ਹੈ ਉਹਨੇ ਇਸ ਦੇ ਉੱਤੇ ਇਹ ਗੱਲ ਕਿਹਾ। ਉਹਨੇ ਕਿਹਾ ਕਿ ਜੀ ਇਹ ਅਸੀਂ ਵੀ ਕੈਟਾਗਰੀ, ਪਹਿਲਾਂ ਤਾਂ ਉਹਨੇ ਪਾਕਿਸਤਾਨ ਦੇ ਇਸ ਇਲਜ਼ਾਮ ਨੂੰ ਰਿਜੈਕਟ ਕੀਤਾ ਕਿ ਵੀ ਇਹ ਇਸ ਹਮਲੇ ਪਿੱਛੇ ਭਾਰਤ ਦਾ ਹੱਥ ਹੈ। ਉਹਨੇ ਕਿਹਾ ਕਿ ਜੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ, ਇਟਸ ਰੈਕਡ ਆਫ ਸੁਪਰੈਸ਼ਨ, ਪਾਕਿਸਤਾਨ's ਰਿਕਾਰਡ ਆਫ ਸੁਪਰੈਸ਼ਨ, ਬਰੂਟੈਲਿਟੀ ਐਂਡ ਵਾਇਓਲੇਸ਼ਨ ਆਫ ਹਿਊਮਨ ਰਾਈਟਸ ਇਜ਼ ਵੈਲ ਨੋਨ, ਕਿ ਵੀ ਤੁਸੀਂ ਬਰੂਟਲ ਹੋ, ਵਾਇਓਲੇਟ ਕਰਦੇ ਹੋ ਹਿਊਮਨ ਰਾਈਟ, ਸੁਪਰੈਸ ਕਰਦੇ ਹੋ, ਸੈਡ ਮਿਸਟਰ ਜੈਸਵਾਲ। ਔਰ ਫਿਰ ਉਹਨੇ ਕਿਹਾ ਇੰਡੀਆ ਇਜ਼ ਬਿਹਾਈਂਡ ਥੀਜ਼ ਅਟੈਕ, ਜਿਹੜਾ ਤੁਸੀਂ ਸਾਡੇ ਤੇ ਇਲਜ਼ਾਮ ਲਾਇਆ ਇਹ ਬਿਲਕੁਲ ਗਲਤ ਹੈ ਔਰ ਇਸ ਦੇ ਉੱਤੇ ਤੁਸੀਂ ਆਪ ਜ਼ਿੰਮੇਵਾਰ ਹੋ, ਕਿਉਂਕਿ ਜਿਹੜੀ ਹੈ ਉਹਨਾਂ ਨੇ ਬਲੋਚ ਜਿਹੜੇ ਨੇ ਉਹ ਆਪਣੇ ਹੱਕਾਂ ਲਈ ਲੜ ਰਹੇ ਨੇ। ਹੁਣ ਜਦੋਂ ਗੱਲ ਇਸ ਹੱਦ ਤੱਕ ਪਹੁੰਚ ਜਾਏ, ਹੁਣ ਤਾਂ ਇਕੱਲਾ ਫਿਰ ਇਹ ਨਹੀਂ ਹੈ ਕਿ ਵੀ ਇੱਕ ਪਾਸੇ ਠੀਕ ਹੈ ਪਾਕਿਸਤਾਨ ਦੀ ਜਿਹੜੀ ਫੋਰਨ ਪਾਲਿਸੀ ਪਿਛਲੀ ਹਕੂਮਤ ਦੇ ਵੇਲੇ ਖਾਸ ਤੌਰ ਤੇ ਜਿਹੜੀ ਇੱਕ ਡਾਕਟਰੀਨ ਪਾਕਿਸਤਾਨੀ ਫੌਜ ਨੇ ਜਿਹੜੀ ਸੁਲ੍ਹਾ ਦੀ ਸੀ ਕਿ ਭਾਰਤ ਦੇ ਨਾਲ ਚੰਗੇ ਸੰਬੰਧ ਹੋਣ ਜਾਂ ਦੂਜੇ, ਉਹ ਤਾਂ ਨਵੀਂ ਫੌਜੀ ਕਮਾਂਡ ਦੇ ਵੇਲੇ ਉਸ ਨੂੰ ਰਿਜੈਕਟ ਕਰ ਦਿੱਤਾ। ਪਰ ਇਹ ਜਿਸ ਲੈਵਲ ਦੇ ਉੱਤੇ ਇਹ ਹੁਣ ਚਲੇ ਗਏ ਨੇ, ਇਕੱਲੇ ਬਿਆਨਬਾਜ਼ੀਆਂ ਨਾਲ ਗੱਲ ਨਹੀਂ ਬਣਨੀ, ਪਾਕਿਸਤਾਨ ਨੂੰ ਇਹ ਸੀਰੀਅਸਲੀ ਸੋਚਣਾ ਹੋਏਗਾ। ਪਾਕਿਸਤਾਨ UN ਸਿਕਿਉਰਿਟੀ ਕੌਂਸਲ ਦਾ ਮੈਂਬਰ ਹੈ, ਇਸ ਵੇਲੇ ਹੋਰ ਵੀ ਬਹੁਤ ਸਾਰੇ ਲੈਵਲ ਤੋਂ ਪਾਕਿਸਤਾਨ ਜਿਹੜਾ ਉਹ ਆਪਣਾ ਰੱਖਦਾ, ਰਾਈਟ ਰੱਖਦਾ ਗੱਲ ਕਰਨ ਦਾ। ਔਰ ਇਸ ਲੈਵਲ ਦਾ ਜਿਹੜਾ ਇਹਨਾਂ ਬਲੋਚ ਦਹਿਸ਼ਤਗਰਦਾਂ ਦੇ ਵਧੇ ਹੋਏ ਹੌਸਲੇ ਨੇ, ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਖਤਰਨਾਕ ਲੈਵਲ ਤੱਕ ਜਾਣਗੇ। ਸੋ ਇਹਦਾ ਜੇ ਕੋਈ ਐਂਟੀਡੋਟ ਹੈ, ਜਿਵੇਂ ਹੁੰਦਾ ਨਾ ਕੋਈ ਜ਼ਹਿਰ ਸੱਪ ਨੇ ਕੱਟ ਦਿੱਤਾ ਹੈ ਜਾਂ ਕੋਈ ਹੋਰ ਬਾਈਟ ਹੋ ਗਿਆ ਕਿਸੇ ਦਾ, ਤੇ ਉਹਦਾ ਉਸ ਨੂੰ ਐਂਟੀਡੋਟ ਕਹਿੰਦੇ ਨੇ ਕਿ ਜਿਹੜਾ ਇੱਕਦਮ ਉਹਨੂੰ ਰੋਕਦਾ। ਸੋ ਇਹ ਇਹਨਾਂ ਦੀ ਜਿਹੜੀ ਬਲੋਚਾਂ ਦੀ ਮਦਦ ਹੈ ਜਾਂ ਤਹਿਰੀਕੇ ਤਾਲਿਬਾਨ ਦੇ ਮਗਰ ਹੈ, ਇਹਦਾ ਐਂਟੀਡੋਟ ਹੈ ਪਾਕਿਸਤਾਨ ਖੁੱਲ੍ਹ ਕੇ ਖਾਲਿਸਤਾਨ ਦੀ ਹਮਾਇਤ ਕਰੇ। ਆਫੀਸ਼ੀਅਲੀ ਕਰਨ 'ਚ ਜਦੋਂ ਤੁਸੀਂ ਆਓਗੇ ਫਿਰ ਤੁਸੀਂ ਉਹਦਾ ਅੰਦਾਜ਼ਾ ਦੇਖੋ ਕਿ ਸਿੱਖਾਂ ਦੇ ਵਿੱਚ ਇਸ ਦਾ ਕੀ ਜਿਹੜਾ ਉਤਸ਼ਾਹ ਪੈਦਾ ਹੁੰਦਾ ਹੈ ਔਰ ਇਸ ਦੀ ਭਾਰਤ ਦੇ ਉੱਤੇ ਕੀ ਅਸਰ ਹੁੰਦਾ ਹੈ। ਲੇਕਿਨ ਹੁਣ ਕਿੰਨੀ ਕੁ ਦੇਰ ਤੁਸੀਂ ਸਿਰਫ ਬਿਆਨ ਦੇਣ ਤੱਕ ਕਿ ਜੀ ਨਹੀਂ ਇਸ ਵਾਰ ਜਾਨੀ ਨੁਕਸਾਨ ਜ਼ਿਆਦਾ ਨਹੀਂ ਹੋਇਆ, ਅਸੀਂ ਉਹਨਾਂ ਦੇ ਹਮਲੇ ਨੂੰ ਜਿਹੜਾ ਨਾਕਾਮਯਾਬ ਕਰ ਦਿੱਤਾ ਜਿਹੜਾ ਫੌਜ ਦੀ ਹੈ। ਪਰ ਜੇ 9 ਥਾਵਾਂ ਤੇ ਸਾਈਮਲਟੇਨੀਅਸਲੀ ਉਹਨਾਂ ਨੇ ਕੋਆਰਡੀਨੇਟ ਕੀਤਾ, ਇਹ ਸ਼ੋਅ ਕਰਦਾ ਹੈ ਕਿ ਵੀ ਵਿਦਨ, ਔਰ ਇਹ 9 ਸਾਰੇ ਹੀ ਉਸ ਐਜ ਨੂੰ ਫਰਮ ਕੋਇਟਾ ਟੂ ਦਾ ਪਸਨੀ ਉਹ ਸਾਰੇ ਨੂੰ ਕਵਰ ਕਰਦੇ ਨੇ। ਇਹ ਬਹੁਤ ਖਤਰਨਾਕ ਹੈ ਔਰ ਇਹਦਾ ਐਂਟੀਡੋਟ ਖਾਲਿਸਤਾਨ ਦੀ ਹਮਾਇਤ ਹੀ ਹੈ। ਬਿਲਕੁਲ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥ ਲੈਣ ਬ੍ਰੇਕ ਵਿਊਅਰਸ ਤੋਂ ਸਨੀ ਸਤਨੇ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।